व्यूअर्स ब्रेक तो बाद तुहाडा स्वागत है जी। डॉक्टर साहब साडी अगली ईमेल सिडनी आस्ट्रेलिया तो वीर किकर सिंह जी दी है। ये लिखते हैं प्यारे डॉक्टर अमरजीत सिंह जी गुरफतेह। मैं भाई गुरबख्श सिंह खालसा जी नूं प्रणाम करदा हाँ। भाई गुरबख्श सिंह जी वालों जेलों में लंबे समय तो गैर कानूनी तरीके नाल बंदी बना के रखे गए सिख कैदियों की रिहाई लई रखे गए वर्त नूं लैके हर सिख चिंतित है। भाई साहब शहादत वाल जा रहे हैं ਅਤੇ ਅਸੀਂ ਸਾਰੇ ਦਰਸ਼ਕਾਂ ਵਾਂਗ ਇਸ ਦੀ ਇੰਤਜ਼ਾਰ ਵਿੱਚ ਹਾਂ। ਇਉਂ ਜਾਪਦਾ ਹੈ ਜਿਵੇਂ ਉਹ ਸਾਡਾ ਭਰਾ ਪੁੱਤਰ ਪਿਤਾ ਨਹੀਂ, ਇਸ ਲਈ ਉਸ ਦੇ ਮਰਨ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ। ਅਸੀਂ ਰੋਜ਼ਾਨਾ ਦਿਨ ਵਿੱਚ 3 ਵਾਰ ਖਾਂਦੇ ਹਾਂ, ਪਰ ਸਾਡੇ ਇਸ ਵੀਰੜੇ ਨੇ ਪਿਛਲੇ 28 ਦਿਨਾਂ ਵਿੱਚ ਕੁਝ ਨਹੀਂ ਖਾਧਾ। ਉਹ ਕਿਸ ਤਰ੍ਹਾਂ ਤਕਲੀਫ ਚੋਂ ਲੰਘ ਰਹੇ ਹੋਣਗੇ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਸਿੱਖ ਕੌਮ ਵਿੱਚ ਉਹਨਾਂ ਦੀ ਜਾਨ ਬਚਾਉਣ ਲਈ ਕੋਈ ਦਇਆ ਜਾਂ ਤਰਸ ਨਹੀਂ ਰਹੀ। ਉਹਨਾਂ ਦੀ ਜਾਨ ਵੀ ਉਨੀ ਹੀ ਕੀਮਤੀ ਹੈ ਜਿੰਨੀ ਕਿ ਸਾਡੀ ਸਾਰਿਆਂ ਦੀ। ਫਿਰ ਅਸੀਂ ਉਹਨਾਂ ਨੂੰ ਬਲੀ ਦਾ ਬੱਕਰਾ ਕਿਉਂ ਬਣਾ ਰਹੇ ਹਾਂ? ਮੁੱਖ ਧਾਰਾ ਸਿੱਖਾਂ ਦੀਆਂ ਅੱਡ-ਅੱਡ ਧਿਰਾਂ ਹੁਣ ਇੱਕ ਸਾਂਝੇ ਨਿਸ਼ਾਨੇ ਲਈ ਭਾਈ ਸਾਹਿਬ ਦੇ ਦੁਆਲੇ ਇਕੱਤਰ ਹੋ ਰਹੀਆਂ ਹਨ। ਕੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਣ ਨਹੀਂ ਲੈ ਸਕਦੀਆਂ ਕਿ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੀਆਂ ਜਦੋਂ ਤੱਕ ਉਹ ਭਾਈ ਗੁਰਬਖਸ਼ ਸਿੰਘ ਦੇ ਮਿਸ਼ਨ ਨੂੰ ਪੂਰਾ ਨਹੀਂ ਕਰ ਲੈਂਦੀਆਂ। ਭਾਈ ਸਾਹਿਬ ਨੇ ਸਾਡੀਆਂ ਪੰਥਕ ਧਿਰਾਂ ਨੂੰ ਚੰਗੀ ਤਰ੍ਹਾਂ ਝੰਜੋੜਿਆ ਹੈ ਕਿ ਸਿਰਫ ਅਖਬਾਰਾਂ ਵਿੱਚ ਬਿਆਨ ਦੇਣ ਤੱਕ ਹੀ ਆਪਣੇ ਆਪ ਨੂੰ ਸੀਮਤ ਨਾ ਰੱਖੋ, ਕੁਝ ਜ਼ਮੀਨੀ ਕਾਰਵਾਈ ਵੀ ਕਰਕੇ ਵਿਖਾਓ। ਸਤਿਗੁਰੂ ਸਾਨੂੰ ਇਨਸਾਨੀਅਤ ਲਈ ਸਟੈਂਡ ਲੈ ਸਕਣ ਦੀ ਹਿੰਮਤ ਤੇ ਤਾਕਤ ਬਖਸ਼ਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀ ਗਰਮਨੋਸ਼ੀ ਤੇ ਨਿਗਜ਼ਾਤ ਜੀ ਡਾਕਟਰ ਸਾਹਿਬ। ਵੀਰ ਕਿੱਕਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਅੱਗੇ ਵੀ ਅਕਸਰ ਉਹ ਲਿਖਦੇ ਨੇ, ਬੜੇ ਸੂਝਵਾਨ ਸੁਲਝੇ ਹੋਏ ਵੀਰ ਨੇ, ਕੋਈ ਅੱਖਰ ਉਹਨਾਂ ਦਾ ਵਾਧੂ ਨਹੀਂ ਹੁੰਦਾ ਔਰ ਗੱਲ ਫੋਕਸ ਨਾਲ ਕਰਦੇ ਨੇ ਔਰ ਪੰਥ ਪਿਆਰ ਦੀ ਗੱਲ ਹੁੰਦੀ ਜੀ। ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਜੀ ਦੀ ਜਿਹੜੀ ਸਿਦਕ ਦਿਲੀ ਦ੍ਰਿੜਤਾ, ਗੁਰਸਿੱਖੀ ਪਿਆਰ ਔਰ ਪੁਰਾਤਨ ਸਿੰਘਾਂ ਵਾਂਗ ਸਿਰੜ ਨਿਭਾਉਣ ਦੀ ਜਿਹੜੀ ਭਾਵਨਾ ਉਸ ਨੂੰ ਪ੍ਰਣਾਮ ਕੀਤਾ। ਮੈਂ ਤਾਂ ਸਮਝਦਾ ਵੀ ਉਹ ਸਾਡੇ ਸੈਂਕੜਿਆਂ ਕਰੋੜਾਂ ਪ੍ਰਣਾਮਾਂ ਦੇ ਹੱਕਦਾਰ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ। ਭਾਵੇਂ ਉੱਥੋਂ ਦਾ ਮਾਹੌਲ ਅੰਦਰੂਨੀ ਕੀ ਚੱਲ ਰਿਹਾ ਹੈ, ਕਿਵੇਂ ਹੈ, ਉਸ ਬਾਰੇ ਥੋੜ੍ਹੀ ਬਹੁਤ ਚਿੰਤਾ ਵਾਲੀਆਂ ਖਬਰਾਂ ਵੀ ਨੇ ਜੀ। ਪਰ ਇੱਕ ਗੱਲ, ਜਿੰਨੇ ਕੁ ਵੀ ਧਿਰਾਂ ਜਿਹੜੀਆਂ ਅੱਡ-ਅੱਡ ਵੀ ਸੋਚਦੀਆਂ ਨੇ ਇਸ ਮੁੱਦੇ 'ਤੇ, ਉਹਨਾਂ ਨਾਲ ਜਦੋਂ ਮੈਂ 1 to 1 ਹਰ ਇੱਕ ਨੂੰ ਪੁੱਛਿਆ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਬਾਰੇ ਤੁਹਾਡਾ ਕੀ ਖਿਆਲ ਹੈ, ਉਹ ਕਹਿੰਦੇ ਜੀ ਉਹ ਬਹੁਤ ਦ੍ਰਿੜ ਸਿਰਖ ਹੈ, ਬਹੁਤ ਦ੍ਰਿੜਤਾ ਨਾਲ ਉਹ ਆਇਆ। ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਦ੍ਰਿੜਤਾ ਜਿਹੜੀ ਹੈ ਉਸ ਦੇ ਉੱਤੇ ਕੋਈ ਸਵਾਲ ਨਹੀਂ। ਮੈਂ ਕਿਹਾ ਜੀ ਜੇ ਫਿਰ ਇਹ ਹੈ ਤੇ ਇਹੀ ਨਾਇਕ ਹੁੰਦੇ ਨੇ ਜਿਹੜੇ ਇਤਿਹਾਸ ਨੂੰ ਬਦਲਦੇ ਨੇ। ਆਲਾ ਦੁਆਲਾ ਹਮੇਸ਼ਾ ਉਹ ਘਰ ਵਾਲੇ ਹੋਣ, ਉਹ ਗਵਾਂਢੀ ਹੋਣ, ਦੋਸਤ ਹੋਣ, ਸਿਆਸੀ ਧਿਰਾਂ ਹੋਣ, ਉਹ ਆਪੋ ਆਪਣੀ ਚੁੰਝ ਮਾਰ ਕੇ ਉਹਨਾਂ ਨੇ ਉਹਦੇ ਚੋਂ ਆਪਣੀ ਚੁੰਝ ਜਿੰਨੀ ਚੀਜ਼ ਹੀ ਕੱਢਣੀ ਹੁੰਦੀ ਹੈ। ਤੇ ਇਹ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਵੀਰ ਭੈਣਾਂ ਹੁੰਦੇ ਨੇ, ਉਹਨਾਂ ਦਾ ਫਿਰ ਆਪਣਾ ਹੀ ਇੱਕ ਜਲਵਾ ਹੁੰਦਾ, ਉਹਨਾਂ ਦਾ ਆਪਣਾ ਹੀ ਇੱਕ ਤੇਜ ਪ੍ਰਤਾਪ ਹੁੰਦਾ ਔਰ ਉਹਨਾਂ ਦੇ ਸਾਹਮਣੇ ਫਿਰ ਕੋਈ ਵੀ ਜਿਹੜੀ ਮਾੜੀ ਮੋਟੀ ਤਾਕਤ ਹੈ ਉਹ ਖਲੋ ਨਹੀਂ ਸਕਦੀ। ਔਰ ਮੈਂ ਸਮਝਦਾ ਵੀ ਇਹੀ ਉਹਨਾਂ ਦੇ ਸਿਦਕ ਔਰ ਸਿਰੜ ਦਾ ਨਤੀਜਾ ਹੈ। ਬੇਸ਼ੱਕ ਸਰਕਾਰ ਨੇ, ਅਕਾਲੀ ਦਲ ਨੇ ਔਰ ਈਵਨ ਜਥੇਦਾਰ ਸਾਹਿਬਾਨ ਨੇ ਵੀ ਮੁੱਢਲੇ ਦਿਨਾਂ 'ਚ ਔਰ ਪਤਾਉ ਨੂੰ ਇਗਨੋਰ ਕੀਤਾ। ਹੁਣ ਤੋਂ ਹਫ਼ਤਾ ਪਹਿਲਾਂ ਤੱਕ ਵੀ ਰੋਲਣ ਦਾ ਯਤਨ ਕੀਤਾ, ਜਿਵੇਂ ਪੰਜਾਬ ਪੁਲਿਸ ਦੀ ਧਾੜ ਨੇ ਆ ਕੇ ਉਹਨਾਂ ਨੂੰ ਚੁੱਕਿਆ। ਔਰ ਇਹ ਵੀ ਨਹੀਂ ਹੈ ਕਿ ਵੀ ਔਰ ਖਬਰ ਨੂੰ ਕਿਲ ਕੀਤਾ ਔਰ ਉੱਥੇ ਜਿਹਦੇ ਨਾਲ ਵੀ ਤੁਸੀਂ ਗੱਲ ਕਰੋ ਉਹ ਕਹਿੰਦੇ ਜੀ ਇੱਥੇ ਤਾਂ ਕੌਡੀ ਹੁੰਦੀ ਹੈ। ਉਹ ਚੱਲ ਰਹੇ ਨੇ ਪ੍ਰੋਗਰਾਮ ਕਿ ਜੀ ਫਸਵਾਂ ਮੈਚ ਹੋ ਗਿਆ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ, ਲੇਕਿਨ ਇਹ ਖਬਰ ਹੀ ਗਾਇਬ ਕੀਤੀ ਹੈ। ਇਹਦੇ ਬਾਵਜੂਦ ਜੇ ਜਥੇਦਾਰ ਅਕਾਲ ਤਖਤ ਸਾਹਿਬ ਮੀਟਿੰਗ ਸੱਦਦੇ ਨੇ, ਕਾਨੂੰਨੀਆਂ ਨੂੰ ਸੱਦਦੇ ਨੇ, ਚਿੱਠੀ ਭੇਜਦੇ ਨੇ ਦੂਜਾ, ਸੋ ਇਸ ਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਉਸ ਸਿੰਘ ਦੀ ਦ੍ਰਿੜਤਾ ਔਰ ਸਿਦਕ ਨੇ ਇਹਨਾਂ ਨੂੰ ਫਿਕਰ ਜ਼ਰੂਰ ਪਾਇਆ ਹੋਇਆ ਕਿ ਵੀ ਜੇ ਸਿੰਘ ਜਿਹੜਾ ਉਹ ਸ਼ਹਾਦਤ ਦਾ ਜਾਮ ਪੀ ਲੈਂਦਾ ਤਾਂ ਫਿਰ ਇਹਨਾਂ ਦੇ ਮੱਥੇ 'ਤੇ ਕਿੱਦਾਂ ਦਾ ਕਲੰਕ ਹੋਏਗਾ। ਸੋ ਉਹਦੇ 'ਚੋਂ ਮਫਾਦ ਤਾਂ ਕੱਢਣਗੇ। ਹਾਲਾਂਕਿ ਇਹ ਵੀ ਹੋ ਸਕਦਾ ਕਿ ਇਨ ਦਾ ਐਂਡ ਜਿਵੇਂ ਸਾਰਾ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਦੇ ਉੱਤੇ 2012 ਦੇ ਵਿੱਚ ਜਿਹੜੀ ਸਿੱਖ ਸੰਗਤਾਂ ਦੀ ਇੱਕ ਪੂਰੀ ਚੜ੍ਹਾਈ ਸੀ ਔਰ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ ਸੀ, ਇੱਕ ਕਾਰਨ ਸ਼ਾਇਦ ਇਸ ਵਾਰ ਉਸ ਕਿਸਮ ਦਾ ਉਤਸ਼ਾਹ ਨਾ ਬਣ ਸਕਣ ਦਾ ਉਹ ਵੀ ਹੋਏ ਕਿ ਉਹ ਅਲਟੀਮੇਟਲੀ ਬਾਦਲ ਕਿਆ ਨੇ ਆਪਣੇ ਖਾਤੇ 'ਚ ਹੀ ਪਵਾਇਆ ਸੀ ਔਰ ਸ਼ਹੀਦ ਭਾਈ ਜਸਪਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਕੌਮੀ ਸ਼ਹੀਦ ਵੀ ਐਲਾਨ ਦਿੱਤਾ ਔਰ ਦੂਸਰਾ ਔਰ ਪੁਲਿਸੀਆਂ ਨੂੰ ਵੀ ਬਚਾ ਦਿੱਤਾ। ਸੋ ਹੁਣ ਵੀ ਜਿਹੜਾ ਸੋਚਵਾਨ ਤਬਕਾ ਉੱਥੇ ਉਹ ਇਸ ਤੋਂ ਫਿਕਰਮੰਦ ਹੈ ਕਿ ਵੀ ਅਲਟੀਮੇਟਲੀ ਬਾਦਲ ਨੇ ਹੀ ਇਸ ਸਾਰੇ ਨੂੰ ਹਾਈਜੈਕ ਕਰ ਲੈਣੇ
ਔਰ ਉਹਨੇ ਆਪਣੇ ਖਾਤੇ 'ਚ ਪਾ ਲੈਣਾ। ਪਰ ਇਸ ਗੱਲ ਤੇ ਜਦੋਂ ਮੇਰਾ ਉਹਨਾਂ ਨੂੰ ਦੂਸਰਾ ਫੋਲੋਅਪ ਸਵਾਲ ਹੁੰਦਾ ਹੈ ਕਿ ਜੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਜਿਹੜਾ ਮੁੱਦਾ ਹੁਣ ਤੱਕ ਸਿੱਖ ਬੰਦੀਆਂ ਦਾ ਬਿਲਕੁਲ ਅਣਗੌਲਿਆ ਸੀ ਕੌਮ ਵੱਲੋਂ ਜੀ, ਉਹਦੇ ਉੱਤੇ ਫੋਕਸ ਹੋਇਆ? ਕਹਿੰਦੇ ਜੀ ਬਿਲਕੁਲ ਹੋਇਆ। ਮੈਂ ਕਿਹਾ ਹੁਣ ਸਾਡੇ ਵੀ ਵਕੀਲ ਨੇ ਉੱਥੇ, ਦੂਸਰੇ ਵੀ ਨੇ, ਲੱਭ ਰਹੇ ਨੇ ਕੇਸਾਂ ਦੀਆਂ ਫਾਈਲਾਂ, ਕੇਸ ਕੀ ਨੇ, ਵੇਰਵੇ ਕੀ ਨੇ। ਸੋ ਮੈਂ ਸਮਝਦਾ ਵੀ ਇਹ ਇਸ ਮੁੱਦੇ ਤੇ ਧਿਆਨ ਫੋਕਸ ਕਰਵਾਉਣ 'ਚ ਜਿਹੜਾ ਭਾਈ ਗੁਰਬਖਸ਼ ਸਿੰਘ ਜੀ ਦੀ ਦੇਣ ਹੈ ਉਹ ਬੜੀ ਯੂਨੀਕ ਹੈ ਜੀ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਅਲਟੀਮੇਟਲੀ ਪੰਥਕ ਧਿਰਾਂ ਵਾਲੀ ਕਹੀ ਹੈ ਭਾਈ ਕਿੱਕਰ ਸਿੰਘ ਜੀ ਨੇ ਕਿ ਵੀ ਉਹਨਾਂ ਨੇ ਰਸਤਾ ਦਿਖਾਇਆ ਹੈ। ਆਪਣੀਆਂ ਧਿਰਾਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪ੍ਰਣ ਲੈਣ ਔਰ ਇਹ ਸਾਰਿਆਂ ਨੂੰ ਇਹ ਸ਼ਾਇਦ ਚਾਹਨਾ ਬਹੁਤ ਚੰਗੀ ਹੈ। ਅਸੀਂ ਵੀ ਇਸ ਤਰ੍ਹਾਂ ਹੀ ਸੋਚਦੇ ਹਾਂ, ਹਮੇਸ਼ਾ ਇਸ ਕਿਸਮ ਦੀ ਗੱਲ ਹੀ ਕਰਦੇ ਜੀ। ਪਰ ਮੈਨੂੰ ਅੱਜ ਹੀ ਹੋਰ ਵੀਰ ਕਹਿ ਰਹੇ ਸੀ ਕਿ ਜੀ ਤੁਸੀਂ ਹਮੇਸ਼ਾ ਮਿਸਲਾਂ ਦੀ ਉਦਾਹਰਣ ਦਿੰਦੇ ਹੋ ਕਿ ਵੀ ਇਹ ਜਿਹੜੀ ਹੈ ਮਿਸਲਾਂ ਜਿਵੇਂ ਇਕੱਠੀਆਂ ਹੁੰਦੀਆਂ ਸੀ, ਪਰ ਜੇ ਕੋਈ ਫਲਾਣੀ ਮਿਸਲ ਵਾਂਗ ਵਿਹਾਰ ਕਰਨਾ ਸ਼ੁਰੂ ਕਰ ਦੇ ਤਾਂ ਫਿਰ ਦੂਸਰੀਆਂ ਮਿਸਲਾਂ ਕੀ ਕਰਨ, ਹੈ ਨਾ। ਸੋ ਉਸ ਤੋਂ ਮੈਨੂੰ ਇਹ ਲੱਗਦਾ ਹੈ ਵੀ ਸਾਡੀਆਂ ਧਿਰਾਂ ਨੇ ਈਵਨ ਇਸ ਮੁੱਦੇ ਦੇ ਉੱਤੇ ਵੀ ਕੋਈ ਸਬਕ ਨਹੀਂ ਸਿੱਖਿਆ ਲੱਗਦਾ। ਔਰ ਇਹੀ ਕਾਰਨ ਹੈ ਕਿ ਵੀ ਇਹ ਠੀਕ ਹੈ ਵੀ ਮਿਲਣ ਸਾਰੇ ਆਏ ਨੇ, 1 to 1 ਫੋਟੋਆਂ ਵੀ ਲੱਗ ਗਈਆਂ, 2-4 ਬਿਆਨ ਵੀ ਲੱਗ ਗਏ, ਪਰ ਜਿਵੇਂ ਆਪਣੇ ਮਨ 'ਚੋਂ ਦੁਬਿਧਾ ਕੱਢ ਕੇ, ਆਪਣੇ ਮਨ 'ਚੋਂ ਖੋਟ ਕੱਢ ਕੇ ਜਾਂ ਆਪਣੇ ਮਨ 'ਚੋਂ ਗੁੱਸਾ ਗਿਲਾ ਕੱਢ ਕੇ ਯੱਕ ਆਵਾਜ਼ ਬਣਨ ਦੀ ਜਿਹੜੀ ਗੱਲ ਹੈ ਉਹ ਮੈਨੂੰ ਨਜ਼ਰ ਨਹੀਂ ਆਈ। ਨਹੀਂ ਤਾਂ 1 ਮਹੀਨੇ ਬਾਅਦ ਬਾਦਲ ਕੇ ਜੋ ਮਰਜ਼ੀ ਕਰਦੇ, ਸਾਡੀਆਂ ਤਿੰਨੋਂ ਚਾਰੋਂ ਪੰਥਕ ਧਿਰਾਂ ਜੇ ਆਪਣੀ ਪੂਰੀ ਸਟਰੈਂਥ ਦੇ ਨਾਲ, ਵਿਲ ਦੇ ਨਾਲ ਹੁਣ ਤੱਕ ਇਸ ਸਾਰੇ ਦੇ ਨਾਲ ਜੁੜੀਆਂ ਹੁੰਦੀਆਂ ਤੇ ਸ਼ਾਇਦ ਉਹਨਾਂ ਦੇ ਵਿੱਚ ਵੀ ਜਾਨ ਪੈ ਜਾਂਦੀ। ਅਦਰਵਾਈਜ਼ ਤਾਂ ਕੋਲੇ ਤਾਂ ਸਾਰੇ ਕਰ ਹੀ ਰਹੇ ਨੇ ਜਿੰਨਾ ਕੁ ਪਾਰਟ ਹੈਗਾ ਜੀ। ਸੋ ਇਹ ਉਹਨਾਂ ਦਾ ਜਿਹੜਾ ਬਹੁਤ ਮੈਂ ਧੰਨਵਾਦ ਕਰਦਾ ਵੀਰ ਕਿੱਕਰ ਸਿੰਘ ਜੀ ਦਾ ਜੀ। ਅਸੀਂ ਵੀ ਜਿਵੇਂ ਉਹ ਕਹਿੰਦੇ ਨੇ ਅੰਗਰੇਜ਼ੀ 'ਚ ਕਿ ਜੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ ਜੀ, ਕਿ ਇਨਸਾਨੀ ਸੁਭਾਅ ਦੀ ਇਹ ਫੋਲੀ ਹੈ ਵੀ ਆਸ ਫਿਰ ਆਸ ਜੀ। ਅਸੀਂ ਕਹਿੰਦੇ ਹਾਂ ਆਸ ਤੇ ਹੀ ਸੰਸਾਰ ਹੈ ਜੀ, ਆਸ ਹੈ ਜਬ ਤੱਕ ਸਾਂਸ ਤਬ ਤੱਕ ਆਸ, ਇਹ ਵੀ ਕਿਹਾ ਜਾਂਦਾ ਜੀ ਜੀ। ਸੋ ਅਸੀਂ ਆਪਣੀਆਂ ਧਿਰਾਂ ਤੋਂ ਆਸ ਹੀ ਕਰ ਸਕਦੇ ਹਾਂ ਕਿ ਭਾਈ ਕੁਝ ਸਿੱਖ ਲਓ, ਵਕਤ ਨੂੰ ਸੰਭਾਲ ਲਓ, ਨਹੀਂ ਤਾਂ ਜਿਹੜਾ ਅਸੀਂ ਜਵਾਬਦੇਹ ਵੀ ਹੋਵਾਂਗੇ ਗੁਰੂ ਨੂੰ ਵੀ ਔਰ ਆਪ ਵੀ ਕੱਲੇ ਕੁੱਟ ਖਾਂਦੇ ਰਵਾਂਗੇ। ਸੋ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਜਿਹੜੀ ਦ੍ਰਿੜਤਾ ਹੈ ਔਰ ਸਿਦਕ ਹੈ ਉਸ ਨੂੰ ਪ੍ਰਣਾਮ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਹੀ ਇਹ ਖਬਰ ਦੇਖੀ ਹੈ ਜਿਸ ਵਿੱਚ RSS ਵਾਲੇ ਸ਼੍ਰੀ ਹਰਮੰਦਰ ਸਾਹਿਬ ਤੋਂ ਪਵਿੱਤਰ ਜਲ ਲੈ ਰਹੇ ਹਨ, ਜਿਸ ਦਾ ਸਬੰਧ ਪਟੇਲ ਦੇ ਬੁੱਤ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਦੁਰਗਿਆਨਾ ਮੰਦਿਰ ਤੋਂ ਪਾਣੀ ਕਿਉਂ ਨਹੀਂ ਲਿਆ? ਕੀ ਉਹ ਪਵਿੱਤਰ ਹੈ? ਜਥੇਦਾਰਾਂ ਲਈ ਇਹ ਕਿੰਨੀ ਸ਼ਰਮ ਦੀ ਗੱਲ ਹੈ। ਡਾਕਟਰ ਸਾਹਿਬ, ਮੈਂ ਅਖੌਤੀ ਜਥੇਦਾਰ ਬਾਰੇ ਕੁਝ ਸ਼ਬਦ ਕਹਿਣੇ ਚਾਹੁੰਦਾ ਹਾਂ। ਪਹਿਲੀ ਗੱਲ ਤਾਂ ਉਹੀ ਕੁਝ ਕਰ ਰਹੇ ਹਨ ਜੋ ਬਾਦਲ ਕਹਿੰਦਾ ਹੈ। ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ ਵਿਰੋਧ ਕੀਤਾ। ਬਾਦਲ ਜਥੇਦਾਰ ਤੇ ਪੁਲਿਸ ਨੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾਉਣ ਦਾ ਯਤਨ ਕੀਤਾ, ਪਰ ਉਹ ਨਾਕਾਮਯਾਬ ਹੋਏ। ਉਹਨਾਂ ਦੇ ਹਾਰਨ ਤੋਂ ਬਾਅਦ ਬਾਦਲ ਨੇ ਇੱਕ ਨਵੀਂ ਤਜਵੀਜ਼ ਸੋਚੀ। ਉਸ ਨੇ ਜਥੇਦਾਰ ਗੁਰਬਚਨ ਸਿੰਘ ਨੂੰ ਭਾਈ ਗੁਰਬਖਸ਼ ਸਿੰਘ ਕੋਲ ਭੇਜਿਆ ਤਾਂ ਕਿ ਸਿੱਖ ਸੰਗਤਾਂ ਦੀ ਹਮਦਰਦੀ ਜਿੱਤੀ ਜਾ ਸਕੇ। ਸਿੱਖ ਪੰਥ ਨੂੰ ਬਾਖਬਰ ਹੋਣਾ ਚਾਹੀਦਾ ਹੈ ਤਾਂ ਕਿ ਅਖੌਤੀ ਜਥੇਦਾਰ ਇਸ ਪ੍ਰੋਟੈਸਟ ਨੂੰ ਹਾਈਜੈਕ ਨਾ ਕਰ ਸਕਣ। ਉਹਨਾਂ ਨੂੰ ਪ੍ਰੋਟੈਸਟ ਦੌਰਾਨ ਸਟੇਜ ਤੋਂ ਸੰਬੋਧਨ ਕਰਨ ਦਾ ਮੌਕਾ ਬਿਲਕੁਲ ਨਹੀਂ ਦੇਣਾ ਚਾਹੀਦਾ। ਸਿੱਖ ਸੰਗਤਾਂ ਵੱਲੋਂ ਇੱਕ ਪਟੀਸ਼ਨ ਤੇ ਦਸਤਖਤ ਕੀਤੇ ਜਾ ਰਹੇ ਹਨ ਕਿ ਅਸੀਂ ਜਥੇਦਾਰ ਜੀ ਨੂੰ ਨਹੀਂ ਮੰਨਦੇ, ਉਹ ਸਾਡੀ ਬਿਲਕੁਲ ਅਗਵਾਈ ਨਹੀਂ ਕਰਦੇ। ਜੀ ਡਾਕਟਰ ਸਾਹਿਬ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ ਜੀ। ਵੈਸੇ ਇਸ ਇਸ਼ੂ ਤੇ ਜਿਹੜਾ ਪਟੇਲ ਦਾ ਬੁੱਤ ਬਣਾਉਣਾ ਔਰ ਜਲ ਹਰਮੰਦਰ ਸਾਹਿਬ ਤੋਂ ਲੈ ਕੇ ਜਾਣਾ ਜੀ, ਇਸ ਬਾਰੇ ਅਸੀਂ ਵੇਰਵੇ ਨਾਲ ਚਰਚਾ ਕਰ ਚੁੱਕੇ ਜੀ। ਉਹਨਾਂ ਦੀ ਇਹ ਜਾਣਕਾਰੀ ਠੀਕ ਨਹੀਂ ਹੈ ਵੀ ਦੁਰਗਿਆਣਾ ਮੰਦਿਰ ਤੋਂ ਨਹੀਂ ਲਿਆ। ਉਹਨਾਂ ਨੇ ਤਾਂ ਈਵਨ ਜਲਿਆਂਵਾਲੇ ਬਾਗ ਦੇ ਖੂਹ ਤੋਂ ਵੀ ਲਿਆ ਤੇ ਦੁਰਗਿਆਣਾ ਮੰਦਿਰ ਤੋਂ ਵੀ ਲਿਆ, ਪਰ ਉਹ ਥੱਲੇ ਉਸ ਖਬਰ ਦੇ ਥੱਲੇ ਜੇ ਜਾ ਕੇ ਇੱਕ ਲਾਈਨ ਸੀ, ਸਾਰਾ ਫੋਕਸ ਜਿਹੜਾ ਹੈ ਉਹ ਸਿੱਖਾਂ ਨੂੰ ਹੀ ਉੱਲੂ ਬਣਾਉਣ ਦੇ ਉੱਤੇ ਸੀ ਕਿ ਹਰਮੰਦਰ ਸਾਹਿਬ ਦਾ ਜਲ ਤੇ ਗਾਗਰਾਂ ਤੇ ਫਲਾਣਾ ਤੇ ਟਿਮਕਾ ਜੀ। ਸੋ ਅਸੀਂ ਸਮਝਦੇ ਹਾਂ ਵੀ RSS ਨੂੰ ਹੁਣ ਬਹੁਤਾ ਤਰੱਦਦ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਦਾ ਕੰਮ ਤਾਂ ਬਾਦਲ ਕੇ ਹੀ ਕਰਦੇ ਨੇ ਜੀ, ਔਰ ਉਹਨਾਂ ਨੇ ਉਹਨਾਂ ਦੇ ਡੈਲੀਗੇਸ਼ਨ ਨੂੰ ਵੀ ਬੜਾ ਵੈਲਕਮ ਕਿਹਾ ਔਰ ਉਹਨਾਂ ਨੂੰ ਦਰਬਾਰ ਸਾਹਿਬ ਦੇ ਇਨਫੋਰਮੇਸ਼ਨ ਆਫਿਸ 'ਚ ਆ ਕੇ ਆਨਰ ਵੀ ਕੀਤਾ ਜੀ। ਔਰ ਹੁਣ ਜਿਹੜਾ ਇਹ ਸਾਰਾ ਡਰਾਮਾ ਕਰਨ ਵਾਲਾ ਡੈਵਿਲ ਹੈ ਨਰਿੰਦਰ ਮੋਦੀ,
ਉਹਦੇ ਸਵਾਗਤ ਦੇ ਲਈ ਜਿਹੜਾ ਹੈ ਉਹ ਰੈੱਡ ਕਾਰਪਟ ਵਿਛਾਇਆ ਹੋਇਆ ਹੈ ਕਿ ਜੀ ਅਸੀਂ ਲੱਖਾਂ ਲੋਕ ਇਕੱਠੇ ਕਰਨੇ ਨੇ, ਦੁਨੀਆ ਦੇਖੇਗੀ, ਇੰਨੀ ਵੱਡੀ ਰੈਲੀ ਕਦੇ ਨਹੀਂ ਹੋਈ, ਇੰਨੇ 100 ਏਕੜ ਜਿਹੜਾ ਉਹ ਵਿਹਲੇ ਹੀ ਕਰਾ ਲਈ ਗਈ ਹੈ ਥਾਂ। ਸੋ ਅਸੀਂ ਸਮਝਦੇ ਹਾਂ ਵੀ ਇਹ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਦਲ RSS ਦੀ ਐਕਸਟੈਂਸ਼ਨ ਹੈ। ਤੇ ਜਿਵੇਂ ਉਹਨਾਂ ਨੇ ਜਥੇਦਾਰ ਸਾਹਿਬ ਦੇ ਬਾਰੇ ਕਿਹਾ ਕਿ ਵੀ ਉਹ ਉਹੀ ਕੁਛ ਕਰਦੇ ਨੇ ਜੋ ਬਾਦਲ ਚਾਹੁੰਦਾ, ਇਹ ਗੱਲ ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਹੁਣ ਜਦੋਂ ਅਸੀਂ ਆਮ ਸੰਗਤ ਦੇ ਕੌਨਟੈਕਸਟ ਦੇ ਵਿੱਚ ਜਾਂ ਹਵਾਲੇ ਨਾਲ ਦੇਖਦੇ ਹਾਂ, ਬਹੁਤ ਸਾਰੇ ਸਿੱਖਾਂ ਲਈ ਅੱਜ ਵੀ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਦਾ ਜਥੇਦਾਰ ਸਿਨੋਨਿਮਸ ਹੈ, ਇੱਕ ਅਰਥਕ ਹੈ ਜੀ। ਔਰ ਜਿਨ੍ਹਾਂ ਨੂੰ ਪਤਾ ਵੀ ਹੈ, ਔਰ ਉਹਦੇ 'ਚ ਸਾਡੇ ਵੀ ਕੁਝ ਵੀਰ ਭੈਣਾਂ ਸ਼ਾਮਲ ਨੇ ਜਿਹੜੇ ਸਾਡੇ ਜਾਣ ਪਛਾਣ ਵਾਲੇ ਸਰਕਲਸ 'ਚੋਂ ਵੀ ਨੇ ਜੀ, ਉਹ ਵੀ ਕਹਿਣਗੇ ਜੀ ਅਸੀਂ ਬੰਦੇ ਤਾਂ ਠੀਕ ਨਹੀਂ ਹੈਗੇ, ਇਹ ਬਿਲਕੁਲ ਲਾਲਚੀ ਵੀ ਨੇ, ਬਾਦਲ ਦਾ ਕਹਿਣਾ ਮੰਨਦੇ ਨੇ, ਫਲਾਣਾ ਹੈ, ਟਿਮਕਾ ਹੈ। ਪਰ ਚਲੋ ਜੀ ਅਸੀਂ ਤਾਂ ਸਤਿਕਾਰ ਅਕਾਲ ਤਖਤ ਦਾ ਕਰਦੇ ਹਾਂ, ਅਸੀਂ ਜਥੇਦਾਰ ਵੱਲ ਤਾਂ ਨਹੀਂ ਦੇਖਦੇ ਵੀ ਉਹ ਕਿੰਨੇ ਮਜ਼ਬੂਤ ਨੇ ਜਾਂ ਨਹੀਂ ਨੇ, ਅਸੀਂ ਤਾਂ ਅਕਾਲ ਤਖਤ ਵੱਲ ਦੇਖਦੇ ਹਾਂ। ਸੋ ਜਦੋਂ ਤੱਕ ਇਹ ਸੋਚ ਜਿਹੜੀ ਹੈ, ਜਦੋਂ ਕਿ ਅਸੀਂ ਇਹ ਨਹੀਂ ਸਮਝਦੇ ਕਿ ਵੀ ਇਸ ਗੱਲ ਦਾ ਹੀ ਫਾਇਦਾ ਉਠਾ ਕੇ ਇਹ ਜਿਹੜੇ ਨੇ ਪੰਥ ਦਾ ਨੁਕਸਾਨ ਕਰ ਰਹੇ ਨੇ, ਉਦੋਂ ਤੱਕ ਤਬਦੀਲੀ ਨਹੀਂ ਹੋਣੀ। ਮੈਂ ਵੀ ਉਹ ਪਟੀਸ਼ਨ ਦੇਖੀ ਹੈ ਜਿਹਦਾ ਉਹਨਾਂ ਨੇ ਜ਼ਿਕਰ ਕੀਤਾ ਇੰਟਰਨੈਟ ਦੇ ਉੱਤੇ ਚੱਲ ਰਹੀ ਹੈ ਕਿ ਵੀ ਅਸੀਂ ਜਥੇਦਾਰ ਨੂੰ ਨਹੀਂ ਮੰਨਦੇ। ਚਲੋ ਇੰਨਾ ਕੁ ਪ੍ਰੈਸ਼ਰ ਜ਼ਰੂਰ ਪੈਂਦਾ ਹੈ ਇਸ ਕਿਸਮ ਦੀ ਪਟੀਸ਼ਨ ਦਾ, ਜਾਂ ਜਿਵੇਂ ਇੰਗਲੈਂਡ ਦੀਆਂ ਸਿੱਖ ਸੰਸਥਾਵਾਂ ਨੇ ਕਿਹਾ ਕਿ ਭਾਈ ਅਸੀਂ ਬਾਈਕਾਟ ਕਰਾਂਗੇ ਜੇ ਕੋਈ ਵੀ ਅਕਾਲੀ ਲੀਡਰ ਜਾਂ ਈਵਨ ਜਥੇਦਾਰ ਵੀ ਆਏ। ਸਰੀ ਦੇ ਵਿੱਚ ਵੀ ਇਸ ਕਿਸਮ ਦਾ ਹੈ। ਸੋ ਜਿਹੜੇ ਫਿਰ ਇਹਨਾਂ ਦੇ ਬੈਠੇ ਹੁੰਦੇ ਨੇ ਬੰਦੇ ਇੱਥੇ, ਉਹਨਾਂ ਨੂੰ ਨਾਲ ਦੀ ਨਾਲ ਫੋਨ ਤੇ ਦੱਸ ਦਿੰਦੇ ਨੇ, ਤੇ ਉਹਨਾਂ ਨੂੰ ਇਸ ਗੱਲ ਦੀ ਘਬਰਾਹਟ ਹੁੰਦੀ ਹੈ ਜਥੇਦਾਰਾਂ ਨੂੰ, ਕਿਉਂਕਿ ਡਾਲਰ ਭਾਰਾ ਹੈ ਜੀ। ਇੱਕ ਡਾਲਰ ਦੇ ਕਿੰਨੇ ਹੀ ਬਣ ਜਾਂਦੇ ਨੇ ਰੁਪਈਆ 55-60। ਯੂਰਪ ਤਾਂ ਹੋਰ ਵੀ, ਯੂਰੋ ਤੋਂ ਵੀ 1.5 ਗੁਣਾ ਹੈ ਡਾਲਰ ਤੋਂ ਜੀ, ਤੇ ਪੌਂਡ ਜਿਹੜਾ ਉਹ ਵੀ ਭਾਰਾ ਹੈ। ਸੋ ਉਹ ਉਹਨਾਂ ਨੂੰ ਫਿਰ ਫਿਕਰ ਹੋਣ ਲੱਗ ਜਾਂਦਾ ਹੈ ਕਿ ਵੀ ਇਹ ਕੀ ਹੋਏਗਾ। ਇਹ ਜਿੰਨੀ ਕੁ ਕਾਰਵਾਈ ਹੁਣ ਮਾੜੀ ਮੋਟੀ ਹੋਈ ਹੈ ਕਿ ਜੀ ਸੱਦ ਲਓ, ਚਿੱਠੀ ਭੇਜ ਦਿਓ, ਦੂਜਾ ਕਰ ਲਓ, ਇਹ ਸਿਰਫ ਬਾਹਰਲੇ ਸਿੱਖਾਂ ਕਰਕੇ ਹੀ ਹੈ, ਤੇ ਉਹ ਡਾਲਰ ਪੌਂਡ ਬਚਾਉਣ ਦੇ ਲਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੋ ਮੈਂ ਸਮਝਦਾ ਵੀ ਅਸੀਂ ਸੰਸਥਾ ਦਾ ਸਤਿਕਾਰ ਵੀ ਕਾਇਮ ਰੱਖਣਾ ਚਾਹੁੰਦੇ ਹਾਂ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਵੀ ਕੱਲ੍ਹ ਨੂੰ ਇਹਨਾਂ ਦੇ ਕੋਲ ਹੀ ਬਹਾਨਾ ਹੋਏ ਕਿ ਜਿਹੜੇ ਬਾਹਰ ਮਾੜੀ ਮੋਟੀ ਪੰਥਕ ਗੱਲ ਕਰਨ ਵਾਲੇ ਸਿੱਖ ਅਦਾਰੇ ਨੇ ਜਾਂ ਸਿੱਖ ਇੰਡੀਵਿਜੂਅਲ ਸਿੱਖ ਸੰਸਥਾਵਾਂ ਨੇ, ਉਹਨਾਂ ਨੇ ਉੱਥੋਂ ਚਿੱਠੀਆਂ ਲਿਖ ਕੇ ਕੱਢੀ ਜਾਣਗੇ ਜੀ ਪੰਚੋਂ ਕੱਢਤਾ ਤੇ ਫਿਰ ਉਹ ਜਿਹੜਾ ਮਾੜਾ ਮੋਟਾ ਕੰਮ ਹੁੰਦਾ ਹੈ ਉਹ ਵੀ ਰੁਕ ਜਾਏ। ਲੇਕਿਨ ਇਹ ਦਬਾਅ ਬਣਾ ਕੇ ਰੱਖਣਾ ਔਰ ਜਿਹੜੀ ਪਹੁੰਚ ਹੈ ਉਹ ਇਹੀ ਹੋਣੀ ਚਾਹੀਦੀ ਹੈ ਕਿ ਵੀ ਕਿਉਂਕਿ ਸਿੱਖੀ ਸਿਧਾਂਤਾਂ ਦੇ ਖਲੋਕ ਕੇ ਜਦੋਂ ਤੁਸੀਂ ਗੱਲ ਕਰਦੇ ਹੋ, ਜਥੇਦਾਰ ਵੀ ਸਿੱਖ ਨੇ, ਸਾਡੇ ਚੋਂ ਨੇ, ਕੋਈ ਇਹ ਤਾਂ ਨਹੀਂ ਹੈ ਕਿ ਕੋਈ ਡਿਵਾਈਨ ਕੋਈ ਅਵਤਾਰ ਜੰਮੇ ਹੋਏ ਨੇ। ਸੋ ਜੇ ਕੋਈ ਪੰਥਕ ਰਵਾਇਤਾਂ ਦੇ ਉਲਟ, ਸਿੱਖੀ ਵੈਲਿਊਜ਼ ਦੇ ਉਲਟ ਗੱਲ ਕਰਦਾ, ਸਾਡੇ ਕੋਲ ਤਾਂ ਇਤਿਹਾਸਕ ਪ੍ਰਮਾਣ ਨੇ ਕਿ ਵੀ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਪਰਖਣ ਦੇ ਲਈ ਜਦੋਂ ਦਾਦੂ ਦੀ ਸਮਾਧ ਦੇ ਉੱਤੇ ਤੀਰ ਦੇ ਨਾਲ ਸੈਲੂਟ ਕੀਤਾ ਤੇ ਖਾਲਸੇ ਨੇ ਉਹਨਾਂ ਨੂੰ ਰੋਕ ਲਿਆ। ਖਾਲਸੇ ਨੇ ਕਿਹਾ ਵੀ ਪਾਤਸ਼ਾਹ ਤੁਹਾਡਾ ਤਾਂ ਫਰਮਾਨ ਹੈ ਕਿ ਗੌਰ ਮੜੀ ਮੱਠ ਭੂਲ ਨਾ ਮੰਨੇ, ਕਿ ਖਾਲਸਾ ਉਹ ਹੈ ਜਿਹੜਾ ਕਬਰ ਨੂੰ, ਮੜੀਆਂ ਨੂੰ, ਮੱਠਾਂ ਨੂੰ ਨਹੀਂ ਮੰਨੇਗਾ, ਤੇ ਤੁਸੀਂ ਇਸ ਦੇ ਉੱਤੇ ਇਹਨੂੰ ਪ੍ਰਣਾਮ ਕੀਤਾ। ਸੋ ਗੁਰੂ ਸਾਹਿਬ ਬੜੇ ਖੁਸ਼ ਹੋਏ, ਉਹਨਾਂ ਨੇ ਕਿਹਾ ਜੀ ਮੈਨੂੰ ਤਨਖਾਹ ਲਾਓ ਜੀ, ਔਰ ਉਹਨਾਂ ਨੇ ਕੜਾ ਪ੍ਰਸ਼ਾਦ ਕਰਵਾਇਆ। ਗੁਰੂ ਸਾਹਿਬ ਨੇ ਕਿਹਾ ਮੈਂ ਇਹੀ ਪਰਖਣ ਲਈ ਕਿ ਮੇਰਾ ਖਾਲਸਾ ਹੁਣ ਸਿਧਾਂਤ ਦੇ ਉੱਤੇ ਇੰਨਾ ਪਰਪੱਕ ਹੈ ਕਿ ਨਹੀਂ ਕਿ ਜੇ ਗੁਰੂ ਵੀ ਗੱਲ ਗਲਤ ਕਰਨ ਤੇ ਉਹਨਾਂ ਨੂੰ ਵੀ ਟੋਕਣ ਦੀ, ਰੋਕਣ ਦੀ ਹਿੰਮਤ ਰੱਖ ਸਕਣ। ਸੋ ਸਾਨੂੰ ਤਾਂ ਗੁਰੂ ਨੇ ਉਹ ਰਸਤਾ ਸਿਖਾਇਆ ਹੋਇਆ। ਹੁਣ ਤੁਸੀਂ ਕਹੋ ਜੀ ਜੇ ਜਥੇਦਾਰ ਸਾਹਿਬ ਜਾਂ ਸਾਡੇ ਹੋਰ ਜਿਹੜੇ ਧਾਰਮਿਕ ਅਹੁਦਿਆਂ ਤੇ ਬੈਠੇ ਲੋਕ ਨੇ ਉਹ ਜੇ ਗਲਤ ਗੱਲਾਂ ਕਰਨ, ਜੇ ਉਹਨਾਂ ਨੂੰ ਕਹੋ ਨਾ ਕੁਛ ਜੀ, ਕਿਉਂਕਿ ਇਹ ਸੰਸਥਾ ਹੈ, ਇਹ ਸੰਸਥਾ ਨਹੀਂ ਹੈ। ਸੰਸਥਾ ਜੇ ਗੁਰੂ ਸਾਹਿਬ ਨੇ ਸਾਨੂੰ ਰਸਤਾ ਦੱਸਿਆ ਕਿ ਭਾਈ ਸੱਚੀ ਗੱਲ ਦੇ ਉੱਤੇ ਅਸੀਂ ਨਿੰਦਿਆ ਦੇ ਹੱਕ 'ਚ ਨਹੀਂ ਹੈ, ਅਸੀਂ ਕਿਸੇ ਦੀ ਇੱਜ਼ਤ ਰੋਲਣ ਦੇ ਹੱਕ 'ਚ ਨਹੀਂ ਹੈ, ਕਿਸੇ ਨੂੰ ਅਪਮਾਨਿਤ ਕਰਨ ਦੇ ਹੱਕ 'ਚ ਨਹੀਂ ਹੈ। ਪਰ ਜੇ ਜਥੇਦਾਰਾਂ ਦਾ ਜੋ ਬਿਹੇਵ ਚੱਲ ਰਿਹਾ ਹੈ ਇਹੀ ਰਿਹਾ, ਫਿਰ ਉਹ ਗੱਲ ਵੀ ਆ ਜਾਏਗੀ ਜਿਹੜੀ ਅਸੀਂ ਵੀ ਨਹੀਂ ਚਾਹੁੰਦੇ ਵੀ ਹੋਏ। ਫਿਰ ਇਹਨਾਂ ਨੂੰ ਦੀਵਾਨਾਂ 'ਚ ਵੀ ਰੋਕਿਆ ਜਾਏਗਾ, ਇਹਨਾਂ ਦੇ ਮਾਈਕਰੋਫੋਨ ਵੀ ਇਹਨਾਂ ਦੇ ਹੱਥਾਂ 'ਚੋਂ ਖੋਏ ਜਾਣਗੇ, ਤੇ ਹੋਰ ਫਿਰ ਕੀ ਹੁੰਦਾ ਹੈ ਇੱਥੇ। ਜਿਵੇਂ ਜੂਨ 84 ਤੋਂ ਬਾਅਦ ਜੋ ਕੁਛ ਅਕਾਲੀ ਲੀਡਰਾਂ ਦੇ ਨਾਲ ਹੁੰਦਾ ਸੀ, ਕਿਉਂਕਿ ਜੇ ਇਹਨਾਂ ਨੇ ਬਾਦਲ ਲੀਡਰਾਂ ਦੇ, ਬਾਦਲ ਦੀ ਲੀਡਰਸ਼ਿਪ ਦਾ ਹੀ ਅੱਗੋਂ ਮਾਊਥਪੀਸ ਬਣਨਾ, ਤੇ ਫਿਰ ਇਹ ਵੀ ਜਿਹੜੇ ਨੇ ਉਸ ਜਿਹੜੀ ਹੁਣ ਥੋੜ੍ਹੀ ਬਹੁਤ ਇੱਜ਼ਤ ਹੈ ਵੀ ਹੈ, ਦਿਲਾਂ 'ਚੋਂ ਤਾਂ ਲੱਥ ਗਈ ਹੈ ਬਹੁਤਿਆਂ ਦੇ। ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਪਤਾ ਹੈ ਵੀ ਕੁਛ ਨਹੀਂ ਕਰਦੇ, ਇਹ ਬਾਦਲ ਦੀ ਗੱਲ ਹੀ ਕਰਦੇ ਨੇ। ਪਰ ਜਿਹੜਾ ਅਜੇ ਤੱਕ ਵੀ ਕਾਮਨ ਹੈ ਧਾਰਮਿਕ ਸੰਸਥਾ ਨਾਲ ਜੁੜੇ ਹੋਏ, ਫਿਰ ਇਹ ਚੈਲੰਜ ਵੀ ਹੋਣਗੇ।
ਸੋ ਮੇਰਾ ਖਿਆਲ ਹੈ ਉਹ ਗੱਲ ਉਹਦੇ ਕਾਫੀ ਨੇੜੇ ਪਹੁੰਚ ਗਈ ਹੈ ਔਰ ਇਹ ਗੱਲ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ, ਤੇ ਫਿਰ ਇਹ ਨਾ ਹੋਏ ਵੀ ਕੋਠੀ ਬਣਾਉਣੀ ਸ਼ੁਰੂ ਕੀਤੀ ਹੈ ਤੇ ਉਹ ਵਿੱਚ ਹੀ ਫਰਸ਼ ਰਹਿ ਜਾਏ ਜੀ ਜੀ, ਤੇ ਪੌਂਡ ਨਾ ਆਉਣ, ਡਾਲਰ ਨਾ ਆਣ, ਉਹ ਕਹਿਣ ਜੀ ਮੈਂ ਤਾਂ ਫਰਸ਼ ਮਿਸਤਰੀ ਮੰਗਦੇ ਨੇ ਜਾਨ ਤੋੜ ਖਾਂਦੇ ਜੀ। ਸੋ ਇੰਨਾ ਕੁ ਰੱਖ ਲਓ, ਫਰਸ਼ ਫੁਰਸ਼ ਪੂਰੇ ਪਵਾ ਲਓ ਜੀ, ਤੇ ਘੱਟੋ ਘੱਟ ਇਸ ਮੁੱਦੇ ਦੇ ਉੱਤੇ ਭਾਈ ਗੁਰਬਖਸ਼ ਸਿੰਘ ਦੇ ਜਿਹੜਾ ਹੈ ਉਹ ਇਸ ਨੂੰ ਪੂਰਾ ਖਾਲਸਾਈ ਰਵਾਇਤਾਂ ਦੇ ਨਾਲ ਦੇਖੋ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਲੈਣੇ ਬ੍ਰੇਕ। ਵੀਰ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਆਫਟਰ ਦੀ ਸ਼ਾਰਟ ਬ੍ਰੇਕ।